24 ਦੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਜਿਹੜਾ ਇਹ ਡੈਲੀਗੇਸ਼ਨ ਅੱਜ ਵਾਸ਼ਿੰਗਟਨ DC ਵਿਖੇ ਥਾਈ ਐਮਬੈਸੀ ਨੂੰ ਮਿਲਿਆ ਤੇ ਤੁਸੀਂ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਹੈ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਸਿੱਖਸ ਫॉर ਜਸਟਿਸ ਵੱਲੋਂ ਇਹ ਕਾਲ ਦਿੱਤੀ ਗਈ ਸੀ ਅੱਜ ਦੇ ਦਿਨ ਲਈ ਕਿ ਦੁਨੀਆ ਭਰ ਜਿੱਥੇ ਵੀ ਸਿੱਖ ਸੰਗਤਾਂ ਔਰ ਥਾਈ ਐਮਬੈਸੀਜ਼ ਕੌਂਸੂਲੇਟਸ ਦੇ ਹੈੱਡਕੁਆਰਟਰਸ ਆਫਿਸਿਸ ਨੇ ਉਹਨਾਂ ਨੂੰ ਇਹ ਮੈਮੋ ਜਾਂ ਮੰਗ ਪੱਤਰ ਸੌਂਪਿਆ ਜਾਏ, ਜਿਸ ਦੇ ਵਿੱਚ ਦੋ ਗੱਲਾਂ ਦੇ ਉੱਤੇ ਫੋਕਸ ਸੀ ਕਿ ਜਿਸ ਤਰੀਕੇ ਦੇ ਨਾਲ ਕਾਨੂੰਨੀ ਪ੍ਰਕਿਰਿਆ ਨੂੰ ਜਾਂ ਡਿਊ ਪ੍ਰੋਸੈਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਗਤਾਰ ਸਿੰਘ ਤਾਰਾ ਨੂੰ ਭਾਰਤ ਭੇਜਣ ਲਈ, ਔਰ ਦੂਸਰਾ ਕਿਉਂਕਿ ਥਾਈਲੈਂਡ ਵੀ ਸਿਗਨੇਟਰੀ ਹੈ ਜਿਹੜੀਆਂ ਕਨਵੈਨਸ਼ਨਸ ਅਗੇਂਸਟ ਟਾਰਚਰ ਨੇ, ਔਰ ਭਾਰਤ ਦੇ ਵਿੱਚ ਜਦੋਂ ਦੇ ਭਾਈ ਜਗਤਾਰ ਸਿੰਘ ਤਾਰਾ ਨੂੰ ਭੇਜਿਆ ਗਿਆ ਇੱਕ ਤੋਂ ਬਾਅਦ ਇੱਕ ਪੁਲਿਸ ਜੂਰਿਸਡਿਕਸ਼ਨ ਵਾਲੇ ਜਿਹੜੇ ਜ਼ਿਲ੍ਹੇ ਨੇ ਉਹ ਉਹਨਾਂ ਦਾ ਰਿਮਾਂਡ ਲੈ ਕੇ ਉਹਨਾਂ ਨੂੰ ਟਾਰਚਰ ਕਰ ਰਹੇ ਨੇ। ਸੋ ਇਸ ਅਪੀਲ ਨੂੰ ਹੀ ਹੁੰਗਾਰਾ ਦਿੰਦਿਆਂ ਅੱਜ ਅਸੀਂ ਵਾਸ਼ਿੰਗਟਨ ਮੈਟਰੋ ਏਰੀਏ ਦੇ ਪ੍ਰਮੁੱਖ 7-8 ਗੁਰਦੁਆਰਾ ਸਾਹਿਬਾਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਉਹਨਾਂ ਸਾਰਿਆਂ ਦੇ ਨੁਮਾਇੰਦਿਆਂ ਦੇ ਨਾਲ ਜਿਹੜਾ ਅਸੀਂ ਇਕੱਠੇ ਹੋਏ ਥਾਈ ਐਮਬੈਸੀ ਦੇ ਬਾਹਰ ਲਗਭਗ 1:30 ਵਜੇ ਦੇ ਕਰੀਬ, ਔਰ ਫਿਰ 2 ਵਜੇ ਸਾਨੂੰ ਬੜੇ ਮਾਣ ਸਤਿਕਾਰ ਦੇ ਨਾਲ ਥਾਈ ਆਫੀਸ਼ੀਅਲ ਜਿਹੜੇ ਨੇ ਪ੍ਰੋਪਰ ਪ੍ਰੋਟੋਕੋਲ ਦੇ ਥੱਲੇ ਅੰਦਰ ਆਫਿਸ 'ਚ ਲੈ ਗਏ, ਜਿੱਥੇ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਡੈਲੀਗੇਸ਼ਨ ਨੂੰ ਰਿਸੀਵ ਕੀਤਾ ਜਾਂਦਾ ਹੈ ਉਵੇਂ ਉਹਨਾਂ ਨੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਸੀ। ਔਰ ਥਾਈ ਐਮਬੈਸੀ ਦੇ ਬਿਹਾਫ ਤੇ ਮਿਸਿਜ਼ ਐਜਾਰਜੀ ਸ੍ਰੀ ਰਤਨਬੈਨ ਜਿਹੜੀ ਕਿ ਮਿਨਿਸਟਰ ਕੌਂਸਲਰ ਹੈ, ਔਰ ਦੂਸਰੇ ਜਿਹੜੇ ਉਹਨਾਂ ਦੇ ਕੌਂਸਲਰ ਕਜੀਟੀ ਵਾਈਵਾਟੋਵਾਂਟ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਔਰ ਲਗਭਗ 45 ਮਿੰਟ ਜਿਹੜਾ ਹੈ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ। ਜਿੱਥੇ ਅਸੀਂ ਉਹਨਾਂ ਨੂੰ ਮੈਮੋਰੈਂਡਮ ਸੌਂਪਿਆ ਉੱਥੇ ਅਸੀਂ ਨਾਲ ਹੀ ਉਹਨਾਂ ਨੂੰ ਬਰੀਫਿੰਗ ਦਿੱਤੀ, ਪਹਿਲਾਂ ਬੁੱਧਿਜ਼ਮ ਔਰ ਸਿੱਖਿਜ਼ਮ ਦੇ ਕੀ ਸੰਬੰਧ ਨੇ, ਕਿਵੇਂ ਭਾਰਤ ਦੇ ਵਿੱਚੋਂ ਬੁੱਧਿਜ਼ਮ, ਕਿਉਂਕਿ ਥਾਈਲੈਂਡ ਇੱਕ ਬੁੱਧਿਸਟ ਕੰਟਰੀ ਹੈ ਔਰ ਜਿਹੜਾ ਬੁੱਧ ਦਾ ਡਾਇਲੈਕਟ ਪਾਲੀ ਹੈ ਉਹੀ ਥਾਈਲੈਂਡ ਦੀ ਸਟੇਟ ਲੈਂਗੁਏਜ ਵੀ ਹੈ, ਔਰ ਅਸੀਂ ਦੱਸਿਆ ਕਿ ਜਿਸ ਤਰੀਕੇ ਨਾਲ ਬੁੱਧਿਜ਼ਮ ਨੂੰ ਵਾਈਪ ਆਊਟ ਕੀਤਾ ਗਿਆ ਸੀ ਭਾਰਤ ਤੋਂ, ਅੱਜ ਉਹੀ ਤੌਰ ਤਰੀਕੇ ਸਿੱਖ ਕੌਮ ਨੂੰ ਜਿਹੜਾ ਹੈ ਉਹ ਐਲੀਮੀਨੇਟ ਕਰਨ ਦੇ ਲਈ ਵਰਤੇ ਜਾ ਰਹੇ ਨੇ, ਔਰ ਸਿੱਖਿਜ਼ਮ ਦਾ ਪ੍ਰਿੰਸੀਪਲ ਸਾਨੂੰ ਆਪਣੇ ਹੱਕਾਂ ਲਈ ਖਲੋਣਾ ਸਿਖਾਉਂਦੇ, ਔਰ ਜਿਨ੍ਹਾਂ ਹਾਲਾਤਾਂ 'ਚ ਪੰਜਾਬ 'ਚੋਂ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ, ਸਿੱਖ ਨੌਜਵਾਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ UN ਦਾ ਚਾਰਟਰ ਸਾਨੂੰ ਜਿਹੜਾ ਹੱਕ ਦਿੰਦਾ ਉਹਦੇ ਥੱਲੇ ਸਰਕਾਰ ਨੂੰ ਰੈਜ਼ਿਸਟ ਕੀਤਾ। ਸੋ ਜਿਹੜੇ ਸਾਡੇ ਇਸ ਸਾਰੇ ਸਟਰਗਲ ਦੇ ਹੀਰੋ ਨੇ ਉਹ ਕੋਈ ਦਹਿਸ਼ਤਗਰਦ ਨਹੀਂ ਨੇ, ਉਹ ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਵੀ ਉਹ ਇੱਕ ਪੋਲੀਟੀਕਲ ਐਕਟਿਵਿਸਟ ਨੇ, ਔਰ ਖਾਸ ਤੌਰ ਤੇ ਅਸੀਂ ਉਸ ਕੇਸ ਦਾ ਹਵਾਲਾ ਦਿੱਤਾ ਜਦੋਂ ਕਿ ਹਾਈਜੈਕ ਕਰਕੇ ਇੱਕ ਜਹਾਜ਼ ਨੂੰ ਵੀਅਤਨਾਮ ਤੋਂ ਜਿਹੜਾ ਥਾਈਲੈਂਡ ਲਿਆਂਦਾ ਗਿਆ ਸੀ, ਉਹ ਥਾਈ ਕੋਰਟਸ ਨੇ ਉਹਨੂੰ ਐਕਸਟ੍ਰਾਡਾਈਟ ਨਹੀਂ ਸੀ ਕੀਤਾ ਵਾਪਸ ਵੀਅਤਨਾਮ ਨੂੰ, ਇਹ ਕਹਿ ਕੇ ਕਿ ਇਹ ਪੋਲੀਟੀਕਲ ਐਕਟਿਵਿਸਟ ਹੈ। ਸੋ ਅਸੀਂ ਇਸ ਕੇਸ ਨੂੰ ਬਿਲਡ ਕੀਤਾ ਕਿ ਇਹ ਹੁਣ ਥਾਈਲੈਂਡ ਦੀ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਦੀ ਦਿੱਲੀ ਸਥਿਤ ਐਮਬੈਸੀ ਦੇ ਨੁਮਾਇੰਦੇ ਜਾ ਕੇ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਵੀ ਕਰਨ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਉਹਨਾਂ ਨੂੰ ਅੱਗੋਂ ਟਾਰਚਰ ਨਾ ਕੀਤਾ ਜਾਏ, ਔਰ ਭਵਿੱਖ ਦੇ ਵਿੱਚ ਕਿਉਂਕਿ ਸਾਡੀ ਇੱਕ ਪੋਲੀਟੀਕਲ ਸਟਰਗਲ ਹੈ, ਭਾਰਤ ਦੀ ਸਰਕਾਰ ਜਿਹਨੇ ਸਾਡੇ ਉੱਥੇ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਜੈਨੋਸਾਈਡ ਕੀਤੇ, ਉਹ ਬਾਹਰ ਬੈਠੇ 4 ਮਿਲੀਅਨ ਸਿੱਖ ਡਾਇਸਪੋਰਾ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੇ ਨੇ, ਔਰ ਫਿਊਚਰ ਦੇ ਵਿੱਚ ਕੋਈ ਜਗਤਾਰ ਸਿੰਘ ਤਾਰਾ ਨਾ ਬਣ ਸਕੇ। ਸੋ ਉਹਨਾਂ ਨੇ ਸਾਨੂੰ ਪੈਸ਼ਨੇਟਲੀ ਸੁਣਿਆ, ਸਵਾਲ ਵੀ ਕੀਤੇ, ਪ੍ਰੋਪਰ ਨੋਟਸ ਵੀ ਲਏ, ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਇਹ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਵਾਪਸ ਭੇਜੀ ਜਾਏਗੀ, ਔਰ ਜੋ ਅਸੀਂ ਉਹਨਾਂ ਨੂੰ ਦਿੱਤੀ ਹੈ ਉਹਨਾਂ ਦੀ ਆਪਣੀ ਫੋਰਨ ਮਿਨਿਸਟਰੀ ਨੂੰ, ਔਰ ਉਹ ਸਿੰਪੈਥੈਟਿਕਲੀ ਫਿਊਚਰ ਦੇ ਵਿੱਚ ਇਸ ਸਾਰੇ ਇਸ਼ੂ ਨੂੰ ਦੇਖਣਗੇ। ਜੀ ਡਾਕਟਰ ਸਾਹਿਬ, ਇਸ ਖਬਰ ਤੇ ਬਰੀਫਿੰਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।